ਸਪੇਸ ਸਟੇਸ਼ਨ ਯਾਨੀ ਖਲਾਈ ਸਟੇਸ਼ਨ ਬਾਰੇ ਤੁਸੀਂ ਬਹੁਤ ਸਾਰੀਆਂ ਗੱਲਾਂ ਸੁਣ ਰੱਖੀਆਂ ਹੋਣਗੀਆਂ, ਪਰ ਅੱਜ ਤੁਹਾਨੂੰ ਅਸੀਂ ਅਜਿਹੀ ਜਾਣਕਾਰੀ ਦੇਣ ਜਾ ਰਹੇ ਹਾਂ ਜਿਹੜੀ ਕਿ ਤੁਹਾਡੇ ਵਾਸਤੇ ਬੜੀ ਇੰਟਰਸਟਿੰਗ ਹੋਵੇਗੀ। ਸਭ ਤੋਂ ਪਹਿਲਾਂ ਤੇ ਅਸੀਂ ਤੁਹਾਨੂੰ ਇਹ ਦੱਸਾਂਗੇ ਭਈ ਖਲਾਈ ਸਟੇਸ਼ਨ ਯਾਨੀ ਸਪੇਸ ਸਟੇਸ਼ਨ ਹੈ ਕੀ। ਸਪੇਸ ਸਟੇਸ਼ਨ ਦਰਅਸਲ ਜ਼ਮੀਨ ਦੇ ਮਦਾਰ ਦੇ ਵਿੱਚ ਤੇਜ਼ੀ ਦੇ ਨਾਲ ਘੁੰਮਣ ਵਾਲਾ ਤੁਸੀਂ ਸਮਝ ਲਓ ਕਿ ਇੱਕ ਬਹੁਤ ਵੱਡਾ ਤਿਆਰਾ ਹੈ, ਜਿਹਦੇ ਵਿੱਚ ਐਸਟ੍ਰੋਨੌਟਸ ਜਿਹੜੇ ਨੇ ਤੇ ਦੂਜੇ ਰਿਸਰਚਰ ਜਿਹੜੇ ਕਿ ਸਿਤਾਰਿਆਂ ਦੇ ਉੱਤੇ ਰਿਸਰਚ ਕਰਦੇ ਨੇ, ਉਹਦੇ ਉੱਤੇ ਰਹਿ ਕੇ ਤਜਰਬੇ ਕਰਦੇ ਨੇ ਤੇ ਅਜਿਹੇ ਤਜਰਬੇ ਕਰਦੇ ਨੇ ਜਿਹੜੇ ਕਿ ਜ਼ਮੀਨ ਦੇ ਉੱਤੇ ਕਰਨਾ ਪੋਸੀਬਲ ਨਹੀਂ। ਇਹ ਜਿਹੜਾ ਖਲਾਈ ਸਟੇਸ਼ਨ ਹੈ ਉਹ ਕਿਸੇ ਇੱਕ ਮੁਲਕ ਨੇ ਨਹੀਂ ਭੇਜਿਆ। ਇਹਦੀ ਤਿਆਰੀ ਦੇ ਵਿੱਚ ਤੇ ਇਹਦੇ ਉੱਤੇ ਰਿਸਰਚ ਕਰਨ ਵਾਲੇ ਦੁਨੀਆ ਦੇ ਬਹੁਤ ਸਾਰੇ ਮੁਲਕ ਸ਼ਾਮਲ ਹਨ। ਐਸੇ ਕਾਰਨ ਇਹਨੂੰ ਇੰਟਰਨੈਸ਼ਨਲ ਸਪੇਸ ਸਟੇਸ਼ਨ ਆਖਿਆ ਜਾਂਦਾ ਹੈ। ਇਹ ਜਿਹੜਾ ਖਲਾਈ ਸਟੇਸ਼ਨ ਹੈ ਇਹ ਜ਼ਮੀਨ ਤੋਂ 250 ਮੀਲ ਉੱਤੇ ਜ਼ਮੀਨ ਦੇ ਆਲੇ ਦੁਆਲੇ ਚੱਕਰ ਲਾਉਂਦਾ ਰਹਿੰਦਾ ਹੈ ਤੇ ਇਹਦੀ ਮੂਵ ਕਰਨ ਦੀ ਸਪੀਡ ਜਿਹੜੀ ਹੈ ਉਹ ਹੈ 17,500 ਮੀਲ ਫੀ ਘੰਟਾ। ਭਈ ਇਹਦਾ ਮਤਲਬ ਇਹ ਹੋਇਆ ਕਿ ਹਰ 90 ਮਿੰਟ ਦੇ ਵਿੱਚ ਇਹ ਖਲਾਈ ਸਟੇਸ਼ਨ ਜਿਹੜਾ ਹੈ ਉਹ ਪੂਰੀ ਦੁਨੀਆ ਦਾ ਇੱਕ ਚੱਕਰ ਪੂਰਾ ਕਰ ਲੈਂਦਾ ਹੈ। ਹੁਣ ਅਗਲੀ ਗੱਲ ਤੁਹਾਨੂੰ ਦੱਸੀਏ ਕਿ ਇਹਨੂੰ ਭੇਜਿਆ ਗਿਆ ਪਾਰਟਸ ਦੇ ਵਿੱਚ। ਇਹਦਾ ਪਹਿਲਾ ਹਿੱਸਾ ਜਿਹੜਾ ਭੇਜਿਆ ਗਿਆ 1998 ਦੇ ਵਿੱਚ ਤੇ ਇਹਦੇ ਉੱਤੇ ਜਿਹੜੇ ਐਸਟ੍ਰੋਨੌਟਸ ਪਹੁੰਚੇ ਉਹਨਾਂ ਦਾ ਪਹਿਲਾ ਗਰੁੱਪ ਜਿਹੜਾ ਸੀ ਉਹ 2 ਨਵੰਬਰ 2000 ਨੂੰ ਪਹੁੰਚਿਆ। ਉਦੋਂ ਤੋਂ ਲੱਗ ਕੇ ਹੁਣ ਤੱਕ ਮੁxtਲਿਫ ਐਸਟ੍ਰੋਨੌਟਸ ਜਿਹੜੇ ਨੇ ਉਹ ਖਲਾਈ ਸਟੇਸ਼ਨ ਦੇ ਉੱਤੇ ਰਹਿੰਦੇ ਨੇ ਤੇ ਉੱਥੇ ਰਹਿ ਕੇ ਖਲਾ ਦੇ ਬਾਰੇ ਦੇ ਵਿੱਚ ਰਿਸਰਚ ਕਰਦੇ ਨੇ। ਹੁਣ ਟਾਈਮ ਲੰਘਣ ਦੇ ਨਾਲ ਬਹੁਤ ਸਾਰੇ ਪੀਸਿਸ ਹੋਰ ਉਹਦੇ ਨਾਲ ਜੋੜੇ ਗਏ। ਹੁਣ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਨੇ ਇਹਦੇ ਵਿੱਚ ਹਿੱਸਾ ਲਿਆ ਤੇ ਇਹ ਜਿਹੜਾ ਖਲਾਈ ਸਟੇਸ਼ਨ ਸੀ ਇਹ 2011 ਨੂੰ ਕੰਪਲੀਟ ਹੋ ਗਿਆ। ਹੁਣ ਤੁਹਾਨੂੰ ਦੱਸਦੇ ਚਲੀਏ ਕਿ ਇਹ ਹੈ ਕਿੱਡਾ ਵੱਡਾ। ਤੁਸੀਂ ਆਖ ਸਕਦੇ ਹੋ ਭਈ ਇਹਦੀ ਜੇ ਅਸੀਂ ਪਮੈਸ਼ ਕਰੀਏ ਤੇ ਫੁੱਟਬਾਲ ਦਾ ਇੱਕ ਵੱਡਾ ਮੈਦਾਨ ਜਿਹੜਾ ਹੁੰਦਾ ਹੈ, ਇੱਕ ਵੱਡੀ ਜਿਹੜੀ ਗਰਾਊਂਡ ਹੁੰਦੀ ਹੈ ਉਹਦੇ ਬਰਾਬਰ ਹੈ। ਇੱਕ ਹੋਰ ਤਰੀਕੇ ਦੇ ਨਾਲ ਤੁਹਾਨੂੰ ਸਮਝਾਈਏ ਤੇ ਇਹ 5 ਬੈਡਰੂਮ ਵਾਲੇ ਜਿਹੜੇ ਘਰ ਹੁੰਦੇ ਨੇ, ਜਾਂ ਤੁਸੀਂ ਆਖ ਸਕਦੇ ਹੋ ਕਿ 3 ਵੱਡੇ ਬੋਇੰਗ 747 ਜੈਟ ਲਾਈਨਰਸ ਜਿਹੜੇ ਨੇ ਉਹਨਾਂ ਜਿੱਡਾ ਹੈ। ਇੱਥੇ 6 ਅਫਰਾਦ ਜਿਹੜੇ ਨੇ ਉਹ ਤੇ ਪੱਕੇ ਹੀ ਰਹਿੰਦੇ ਨੇ ਉਹ ਰਿਸਰਚ ਕਰਦੇ ਰਹਿੰਦੇ ਨੇ, ਯਾਨੀ ਬਾਕੀ ਮੁਲਕਾਂ ਦੇ ਆਉਣ ਜਾਣ ਵਾਲੇ ਜਿਹੜੇ ਰਿਸਰਚਰਸ ਨੇ ਉਹ ਆਂਦੇ ਜਾਂਦੇ ਰਹਿੰਦੇ ਨੇ। ਇਹਨਾਂ ਮੁਲਕਾਂ ਦੇ ਲੋਕਾਂ ਦੇ ਵਿੱਚ ਅਮਰੀਕਾ, ਰੂਸ, ਜਾਪਾਨ ਤੇ ਹੋਰਾਂ ਮੁਲਕਾਂ ਦੇ ਰਿਸਰਚਰ ਵੀ ਸ਼ਾਮਲ ਹਨ। ਹੁਣ 2020 ਦੇ ਅਖੀਰ ਤੱਕ 19 ਮੁਲਕਾਂ ਦੇ 240 ਲੋਕ ਜਿਹੜੇ ਸਨ ਉਹ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਉੱਤੇ ਮੌਜੂਦ ਸਨ, ਜਿਨ੍ਹਾਂ ਨੇ ਤਕਰੀਬਨ 3000 ਦੇ ਲਾਗੇ ਉੱਥੇ ਜਾ ਕੇ ਤਜਰਬੇ ਕੀਤੇ। ਇਹ ਹੁਣ ਤੁਹਾਨੂੰ ਦੱਸੀਏ ਕਿ ਇਹ ਹੈ ਕਿਹੋ ਜਿਹਾ, ਇਹਦੇ ਵਿੱਚ ਹੁੰਦਾ ਕੀ ਹੈ। ਇਹਦੇ ਵਿੱਚ ਬਹੁਤ ਸਾਰੀਆਂ ਲੈਬੋਰੇਟਰੀਜ਼ ਨੇ। ਖਲਾਈ ਸਟੇਸ਼ਨ ਜਾਂ ਸਪੇਸ ਸਟੇਸ਼ਨ ਦੇ ਬਹੁਤ ਸਾਰੇ ਹਿੱਸੇ ਵੀ ਨੇ। ਇੱਕ ਹਿੱਸਾ ਜਿਹੜਾ ਹੈ ਉਹ ਸਿਰਫ ਖਲਾਈ ਸਟੇਸ਼ਨ ਦੇ ਯਾਨੀ ਸਪੇਸ ਸਟੇਸ਼ਨ ਦੇ ਕੰਮ ਕਰਨ ਲਈ ਮਖਸੂਸ ਹੈ। ਖਲਾਈ ਸਟੇਸ਼ਨ ਦੀਆਂ ਸਾਈਡਾਂ ਦੇ ਉੱਤੇ ਬਹੁਤ ਸਾਰੀਆਂ ਸੋਲਰ ਸਿਸਟਮ ਦੀਆਂ ਪਲੇਟਾਂ ਲੱਗੀਆਂ ਹੋਈਆਂ ਹਨ, ਜਿਹੜੀਆਂ ਕਿ ਸੂਰਜ ਦੀ ਰੋਸ਼ਨੀ ਦੇ ਨਾਲ એનર્ਜੀ ਪੈਦਾ ਕਰਦੀਆਂ ਨੇ ਤੇ ਇਹਦੇ ਨਾਲ ਸਪੇਸ ਸਟੇਸ਼ਨ ਦੇ ਟੈਂਪਰੇਚਰ ਨੂੰ ਵੀ ਕੰਟਰੋਲ ਕਰਦੀਆਂ ਨੇ। ਹੁਣ ਖਲਾਈ ਸਟੇਸ਼ਨ ਦੇ ਬਾਹਰ ਜਾਣ ਵਾਸਤੇ 2 ਰੋਬੋਟਿਕ ਡੋਰਸ ਨੇ, ਜਿਹੜੇ ਕਿ ਐਸਟ੍ਰੋਨੌਟਸ ਨੂੰ ਬਾਹਰ ਜਾਣ ਲੱਗਿਆਂ ਤੇ ਅੰਦਰ ਆਉਣ ਵਾਸਤੇ ਹੈਲਪ ਕਰਦੇ ਨੇ ਤੇ ਇਹਦੀ ਰਾਹੀਂ ਬਹੁਤ ਸਾਰੇ ਤਜਰਬੇ ਵੀ ਕੀਤੇ ਜਾਂਦੇ ਨੇ। ਸਿਰਫ ਐਸੇ ਸਪੇਸ ਸਟੇਸ਼ਨ ਦੀ ਵਜ੍ਹਾ ਦੇ ਉੱਤੋਂ ਇਹ ਮੁਮਕਿਨ ਹੋਇਆ ਹੈ ਭਈ ਇਨਸਾਨ ਹਰ ਰੋਜ਼ ਨਵੀਆਂ ਤੋਂ ਨਵੀਆਂ ਸ਼ੈਵਾਂ ਦੇ ਉੱਤੇ ਐਕਸਪੈਰੀਮੈਂਟ ਕਰ ਰਿਹਾ ਹੈ ਤੇ ਰੱਬ ਦੀਆਂ ਬਣਾਈਆਂ ਹੋਈਆਂ ਨਵੀਆਂ ਸ਼ੈਵਾਂ ਜਿਹੜੀਆਂ ਨੇ ਉਹਨੂੰ ਐਕਸਪਲੋਰ ਕਰ ਰਿਹਾ ਹੈ। ਇਹ ਸਪੇਸ ਸਟੇਸ਼ਨ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਦੇ ਜਿਹੜੇ ਰਿਸਰਚਰਸ ਨੇ ਉਹਨਾਂ ਨੂੰ ਮੌਕਾ ਫਰਾਹਮ ਕਰਦਾ ਹੈ ਭਈ ਤੁਸੀਂ ਆ ਕੇ ਰੱਬ ਦੇ ਬਣਾਏ ਹੋਏ ਜਿਹੜੇ ਰਾਜ਼ ਨੇ ਉਹ ਦੁਨੀਆ ਦੇ ਸਾਹਮਣੇ ਰੱਖੋ। ਯਾਨੀ ਤੁਸੀਂ ਆਖ ਸਕਦੇ ਹੋ ਕਿ ਇਹ ਜਿਹੜੀ ਰਿਸਰਚ ਹੈ ਜ਼ਮੀਨ ਦੇ ਉੱਤੇ ਰਹਿਣ ਵਾਲੇ ਲੋਕਾਂ ਲਈ ਬੜੀ ਫਾਇਦਾਮੰਦ ਹੈ ਤੇ ਆਉਣ ਵਾਲੇ ਦੌਰ ਦੇ ਵਿੱਚ ਮਜ਼ੀਦ ਫਾਇਦਾਮੰਦ ਹੋਵੇਗੀ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਵੇਗੀ।